ਪੋਸਟ ਨੇ ਓਪੀਨੀਅਨ ਆਰਟੀਕਲ ਲਿਖਿਆ ਆ। ਕਹਿੰਦੇ ਵੀ ਹੈਡਿੰਗ ਉਹਨਾਂ ਨੇ ਇਹੀ ਲਿਖਿਆ ਆ ਵੀ ਹਿੰਦੂ ਨੈਸ਼ਨਲਿਜ਼ਮ ਓਵਰਟੇਕਸ ਇੰਡੀਆਜ਼ ਪੈਟਰੀਓਟਿਕ ਹੌਲੀਡੇ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਪੜ੍ਹਿਓ ਜ਼ਰੂਰ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਪੂਰੀ ਦੁਨੀਆ ਦੇ ਵਿੱਚ ਵੀ ਕਿਸ ਤਰ੍ਹਾਂ ਜੋ ਅੱਜ ਦੀ ਡੇਟ ਦੇ ਵਿੱਚ ਵੀ ਬਹੁਤ ਸਾਰੇ ਸਾਡੇ ਜਿਹੜੇ ਭੈਣ ਭਰਾ ਆ ਉਹ ਬੜੀ ਪ੍ਰਾਊਡਲੀ ਕਹਿੰਦੇ ਆ ਵੀ ਜੀ ਅਸੀਂ ਕਨਸਟੀਟਿਊਸ਼ਨ ਜਿਨ੍ਹਾਂ ਨੇ ਬਣਾਇਆ ਉਹਨਾਂ ਦੇ ਨਾਲ ਆ। ਬਿਲਕੁਲ ਪ੍ਰਾਊਡ ਵੀ ਹੋਣਾ ਚਾਹੀਦਾ, ਪਰ ਇਹ ਬਾਹਲਾ ਚਿਰ ਨਹੀਂ ਹੈ। ਤੁਸੀਂ ਦੇਖ ਰਹੇ ਆ ਵੀ 1947 ਤੋਂ ਕੀ ਕੁਝ ਵਾਪਰ ਰਿਹਾ। ਅਨਫੋਰਚੂਨੇਟ ਪਾਰਟ ਇਹ ਆ ਵੀ ਜਦੋਂ ਹੋਰ ਮਿਨੋਰਟੀਆਂ ਰੌਲਾ ਪਾਉਂਦੀਆਂ, ਸਿੱਖਾਂ ਨੇ ਪਾਇਆ, ਮੁਸਲਮਾਨਾਂ ਨੇ ਪਾਇਆ, ਕ੍ਰਿਸਚਨਾਂ ਨੇ ਪਾਇਆ ਤੇ ਬਾਕੀ ਦੇ ਚੁੱਪ ਰਹਿੰਦੇ ਆ। ਸੋ ਅਲਟੀਮੇਟਲੀ ਵਾਸ਼ਿੰਗਟਨ ਪੋਸਟ ਦਾ ਅੱਜ ਜਿਹੜਾ ਮੇਨ ਆਰਟੀਕਲ ਆ, ਓਪੀਨੀਅਨ ਆਰਟੀਕਲ, ਉਹਦੇ 'ਚ ਉਹਨਾਂ ਨੇ ਇਹੀ ਕਿਹਾ ਆ ਵੀ ਜੋ ਭਾਰਤ ਸੀ ਉਹ ਭੁੱਲ ਜਾਓ, ਹੁਣ ਉਹ ਇੱਕ ਹਿੰਦੂ ਨੇਸ਼ਨ ਬਣਨ ਜਾ ਰਿਹਾ ਆ। ਤੇ ਉਹਦਾ ਜਿਹੜੀ ਸ਼ੁਰੂਆਤ ਆ ਜਦੋਂ ਰਾਮ ਮੰਦਿਰ ਦਾ ਉਦਘਾਟਨ ਹੋਇਆ ਉਹ ਤੋਂ ਸ਼ੁਰੂ ਹੋ ਚੁੱਕੀ ਹੈਗੀ ਆ। ਇਹ ਨਟਸ਼ੈਲ ਇਸ ਵਾਸ਼ਿੰਗਟਨ ਪੋਸਟ ਦੇ ਆਰਟੀਕਲ ਨੇ ਲਿਖਿਆ ਆ। ਆਰਟੀਕਲ ਦੇ ਵਿੱਚ ਉਹ ਲਿਖਦੇ ਆ ਵੀ ਕਹਿੰਦਾ ਜਿਹੜਾ ਰਿਪਬਲਿਕਨ ਡੇ ਹੁੰਦਾ ਆ ਉਹ ਇੰਡੀਆ ਦੇ ਕਨਸਟੀਟਿਊਸ਼ਨ ਨੂੰ ਕਮੈਮੋਰੇਟ ਕਰਦਾ ਆ। ਬਹੁਤ ਸਾਰੀਆਂ ਸੜਕਾਂ ਭਾਰਤ ਦੇ ਵਿੱਚ ਉੱਥੇ ਦਾ ਜਿਹੜਾ ਟਰਾਈ ਕਲਰ ਝੰਡਾ ਆ, ਮਾਲਸ ਆ, ਅਪਾਰਟਮੈਂਟ ਕੰਪਲੈਕਸਸ ਆ, ਆਫਿਸਿਸ ਆ, ਈਵਨ ਆਟੋ ਰਿਕਸ਼ਾ ਤਾਈਂ ਸਕੂਲਸ, ਸਟਰੀਟ ਸੈਲਰ, ਸਾਰਿਆਂ ਨੇ ਝੰਡੇ ਜਿਹੜੇ ਆ ਉਹ ਫਸਾਏ ਹੁੰਦੇ ਆ, ਝੰਡੇ ਲਾਏ ਹੁੰਦੇ ਹੈਗੇ ਆ ਪਿਛਲੇ ਸਮਿਆਂ 'ਚ। ਪਰ ਇਸ ਵਾਰ ਕਹਿੰਦਾ ਵੀ ਜਿਹੜੇ ਇੰਡੀਆ ਦੇ ਜੋ ਫਲੈਗ ਹੈਗਾ ਆ ਉਹਦੀ ਜਗ੍ਹਾ ਤੇ ਸੈਫਰਨ ਜਿਹੜਾ ਫਲੈਗ ਆ, ਜਿਹੜਾ ਭਾਰਤੀ ਜਨਤਾ ਪਾਰਟੀ ਦਾ ਜਾਂ RSS ਦਾ ਹੈਗਾ ਨਿਸ਼ਾਨ, ਉਹੀ ਜਿਹੜਾ ਝੁਲਦਾ ਸੀ ਪੂਰੇ ਇੰਡੀਆ ਦੇ ਵਿੱਚ, ਜੋ ਇਸ ਓਪੀਨੀਅਨ ਆਰਟੀਕਲ ਦੇ ਵਿੱਚ ਲਿਖਿਆ ਗਿਆ ਹੈਗਾ। ਉਹ ਕਹਿੰਦਾ ਵੀ ਮੈਂ ਬਹੁਤ ਜਗ੍ਹਾ ਦੇਖਿਆ ਘੁੰਮ ਫਿਰ ਕੇ, ਹਰ ਜਗ੍ਹਾ ਇਹ ਕੁਝ ਦਿਸਦਾ ਸੀ। 30 ਸਾਲ ਪਹਿਲਾਂ ਜੋ ਮੋਦੀ ਦੀ ਪਾਰਟੀ ਆ, ਹਿੰਦੂ ਨੈਸ਼ਨਲਿਸਟ ਲੀਡਰ ਜੋ ਹੈਗਾ ਵੈਸਟਰਨ ਇੰਡੀਆ ਤੋਂ, ਇਹਨਾਂ ਨੇ ਮੂਵਮੈਂਟ ਸ਼ੁਰੂ ਕੀਤੀ ਬਾਬਰੀ ਮਸਜਿਦ ਨੂੰ ਢਾਣ ਦੀ, ਹੇਟ ਦੇ ਸਪੀਚਸ ਦਿੱਤੇ, 1000 ਤੋਂ ਵੱਧ ਲੋਕਾਂ ਦੀ ਮੌਤ ਵੀ ਹੋਈ। ਤੇ 2019 ਦੇ ਵਿੱਚ ਜਿਹੜੀ ਭਾਰਤੀ ਜਿਹੜੀ ਇਹ ਨੈਸ਼ਨਲਿਸਟ ਪਾਰਟੀ ਆ, ਇਹਨਾਂ ਦੇ ਕੰਟਰੋਲ ਵਾਲੀ ਸੁਪਰੀਮ ਕੋਰਟ ਨੇ ਫੇਵਰ ਕਰ ਦਿੱਤੀ ਵੀ ਹਾਂ ਇਸ ਦੀ ਜਗ੍ਹਾ ਤੇ ਰਾਮ ਦਾ ਮੰਦਿਰ ਆ, ਰਾਮ ਟੈਂਪਲ ਉਹ ਬਣਾਇਆ ਜਾਵੇ। ਜੋ ਮੁਸਲਮਾਨ ਸੀ ਉਹਨਾਂ ਨੂੰ ਥੋੜੀ ਬਹੁਤੀ ਜਗ੍ਹਾ ਦੇ ਦਿੱਤੀ ਹੋਰ ਕਿਤੇ, ਪਰ ਜੋ ਲੋਕ ਮਰ ਗਏ ਉਹ ਵਿਚਾਰੇ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਗਿਆ। ਹੁਣ ਪਿਛਲੇ ਕੁਝ ਦਿਨਾਂ ਦੇ ਵਿੱਚ ਇਸ ਆਰਟੀਕਲ 'ਚ ਅੱਗੇ ਜਾ ਕੇ ਲਿਖਿਆ ਵੀ ਮੋਦੀ ਹੁਣਾਂ ਨੇ ਇਨੋਗਰੇਟ ਕੀਤਾ ਜੋ ਉਹ ਮੰਦਿਰ ਆ, ਰਾਮ ਮੰਦਿਰ, ਤੇ ਉਹਦੇ ਵਿੱਚ ਸਾਬਕਾ ਜੱਜ, ਫਿਲਮ ਸਟਾਰ, ਹੋਰ ਬਹੁਤ ਸਾਰੇ ਨੈਸ਼ਨਲ ਲੂਮੀਨਰੀਜ਼ ਸੱਦੇ ਗਏ ਜੀ। ਤੇ ਉਹਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਕੈਪਸ਼ਨ ਲਾ ਕੇ ਜੈ ਸ਼੍ਰੀ ਰਾਮ, ਗਲੋਰੀ ਟੂ ਲਾਰਡ ਰਾਮਾ, ਇਹ ਸਾਰਾ ਕੁਝ ਟਵਿੱਟਰ ਦੇ ਉੱਤੇ ਵੀ ਲਿਖਿਆ ਗਿਆ। ਜੋ ਮੋਦੀ ਸਾਹਿਬ ਆ ਉਹਨਾਂ ਦੇ ਜੋ ਬੁੱਤ ਬਣਾਏ ਗਏ ਜਾਂ ਜੋ ਵੀ ਲਾਏ ਗਏ ਉਹ ਭਗਵਾਨ ਰਾਮ ਜੀ ਦੇ, ਉਹਨਾਂ ਦੇ ਸਾਈ ਤੋਂ ਕਿਤੇ ਵੱਧ ਸੀ। ਜਿਹੜੇ ਸੜਕਾਂ ਦੇ ਉੱਤੇ ਪੂਰੇ ਇੰਡੀਆ ਦੇ ਵਿੱਚ ਕੱਲੇ ਕਹਿੰਦਾ ਲਾਏ ਗਏ। ਇੰਡੀਆ ਦਾ ਕਨਸਟੀਟਿਊਸ਼ਨ, ਵਾਸ਼ਿੰਗਟਨ ਪੋਸਟ ਲਿਖਦਾ ਆ ਪ੍ਰੀਐਂਬਲ ਜੋ ਆ, ਉਹ ਕਹਿੰਦਾ ਵੀ ਉਹਦੇ 'ਚ ਕਲੀਅਰਲੀ ਲਿਖਿਆ ਆ ਵੀ ਇੰਡੀਆ ਇਜ਼ ਏ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ ਹੈਗੀ ਆ। ਸੋ ਕਹਿੰਦੇ ਵੀ ਇਹਦੇ ਵਿੱਚੋਂ ਉਹਨਾਂ ਨੇ ਜਿਹੜਾ ਸੈਕੂਲਰ ਸ਼ਬਦ ਆ ਉਹ ਆਲਰੇਡੀ ਚੱਕਣਾ ਸ਼ੁਰੂ ਕਰ ਦਿੱਤਾ। ਆਪਾਂ ਦੇਖਿਆ ਸੀ ਜਦੋਂ G20 ਦੀ ਮੀਟਿੰਗ ਹੋਈ ਸੀ, ਇੰਡੀਆ ਦੇ ਜਗ੍ਹਾ ਤੇ ਸਾਰੀ ਜਗ੍ਹਾ ਉਹਨਾਂ ਨੇ ਭਾਰਤ ਲਿਖਣਾ ਸ਼ੁਰੂ ਕਰ ਦਿੱਤਾ ਸੀ। ਈਵਨ ਸਾਰੀ ਜਗ੍ਹਾ ਤੁਸੀਂ ਦੇਖਿਆ ਵੀ ਹੈਗਾ ਆ। ਤੇ ਨੈਸ਼ਨਲ ਹੌਲੀਡੇ ਕਹਿੰਦੇ ਡਿਕਲੇਅਰ ਕੀਤੀ ਗਈ ਪੂਰੇ ਇੰਡੀਆ ਦੇ ਵਿੱਚ। ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਜੋ ਆ ਚੀਫ ਗੈਸਟ ਸੀਗੇ ਰਿਪਬਲਿਕਨ ਡੇ ਪਰੇਡ ਤੇ, ਉਹਦੇ ਨਾਲ ਉਹਨਾਂ ਨੇ ਚਾਹ ਪਾਣੀ ਵੀ ਛਕਿਆ ਜਿਹੜਾ ਜੈਪੁਰ ਦੇ ਵਿੱਚ। ਫਿਰ ਇੱਕ ਮੁਸਲਮਾਨਾਂ ਦੀ ਜੋ ਮੁਸਲਮਾਨ ਸੰਤ ਆ ਉਹਨਾਂ ਦੀ ਇੱਕ ਮਸਜਿਦ ਵੀ ਵਿਜ਼ਿਟ ਕੀਤੀ ਤਾਂ ਕਿ ਉਹਨਾਂ ਨੂੰ ਸ਼ੋਅ ਕੀਤਾ ਜਾਵੇ ਵੀ ਸਾਡੇ ਤਾਂ ਬਹੁਤ ਡਾਇਵਰਸਿਟੀ ਆ, ਜਦ ਕਿ ਸਾਰੀ ਦੁਨੀਆ ਨੂੰ ਪਤਾ ਵੀ ਸ਼ਰੇਆਮ ਇੱਕ ਮਸਜਿਦ ਢਾਹ ਕੇ ਜੋ ਆ ਉਹ ਮੰਦਿਰ ਉੱਥੇ ਬਣਾਇਆ ਗਿਆ। ਮੋਦੀ ਗਵਰਨਮੈਂਟ ਨੇ ਕਹਿੰਦੇ ਭਈ ਟੈਂਪਲ ਦੀ ਜੋ ਮੰਦਿਰ ਦੀ ਉਦਘਾਟਨ ਆ ਉਹਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਜਿਹੜੀ ਆ ਪੋਸਟਿੰਗ ਪਾਈ ਇਸ ਜੋ ਕਨਸਟੀਟਿਊਸ਼ਨ ਦਾ, ਉਹਦਾ ਜਿਹੜਾ ਓਰੀਜਨਲ ਪ੍ਰੀਐਂਬਲ ਆ ਉਹਦੇ ਵਿੱਚੋਂ ਸੋਸ਼ਲਿਸਟ ਵਰਡ ਵੀ ਕੱਢ ਦਿੱਤਾ ਤੇ ਸੈਕੂਲਰ ਵਰਡ ਵੀ ਕੱਢ ਦਿੱਤਾ। ਤੇ ਕਹਿੰਦੇ ਵੀ ਹਿੰਦੂ ਇੰਡੀਆ ਜੋ ਆ
ਉਹ ਹੁਣ ਪ੍ਰਮੋਟ ਕਰਨ ਜਾ ਰਹੇ ਹੈਗੇ ਆ। ਜੀ ਬਿਲਕੁਲ। ਇੰਡੀਆ ਦੀ ਜੇ ਦੱਸਦੇ ਜਾਈਏ, ਵਾਸ਼ਿੰਗਟਨ ਪੋਸਟ ਲਿਖਦਾ ਆ, ਕਹਿੰਦੇ ਵੀ 1.4 ਬਿਲੀਅਨ ਪੋਪੂਲੇਸ਼ਨ ਤੋਂ 80% ਹਿੰਦੂ ਆ ਤੇ ਬਾਕੀ 200 ਮਿਲੀਅਨ ਦੇ ਕਰੀਬ ਜਿਹੜੇ ਆ ਉਹ ਮੁਸਲਮਾਨ ਹੈਗੇ ਆ। ਜੀ ਬਿਲਕੁਲ। ਦੇਖੋ ਜਿਹੜੇ ਹਿੰਦੂ ਵੀ ਭਾਈ ਭੈਣ ਆ ਉਹਨਾਂ ਨੂੰ ਵੀ ਦੇਖਣਾ ਚਾਹੀਦਾ। ਜੈ ਸੀਆ ਰਾਮ ਕਹਿੰਦੇ ਹੁੰਦੇ ਸੀਗੇ ਪਹਿਲੋਂ, ਸੀਤਾ ਤੋਂ ਬਗੈਰ ਹੀ ਹੁਣ ਰਾਮ ਨੂੰ ਦੇਖੋ ਕਿਸ ਤਰੀਕੇ ਦੇ ਨਾਲ ਇੱਕ ਰੱਬ ਦਾ ਨਾਮ ਲੈਣ ਵਾਲਾ ਇਹਨਾਂ ਦਾ ਜਿਹੜਾ ਨਾਰਾ ਆ ਉਹਨਾਂ ਨੇ ਕਿੰਨਾ ਵਿਵਾਦਿਤ ਤੇ ਮਾਈਨੋਰਟੀਜ਼ ਨੂੰ ਦਬਾਉਣ ਵਾਲਾ ਜਿਹੜਾ ਉਹ ਕਰ ਦਿੱਤਾ। ਇਹ ਥੋੜ੍ਹੇ ਕੇਸ ਹੋਏ ਆ ਉੱਥੇ ਇਸੇ ਨਾਰੇ ਦੇ ਅਧੀਨ ਇਹ ਬੋਲ ਕਹਿ ਕੇ ਜਿਹੜਾ ਨਹੀਂ ਬੋਲਦਾ ਉਹਦਾ ਕਤਲੇਆਮ, ਉਹਦੀ ਮੌਬ ਲਿੰਚਿੰਗ ਜਿਹੜੀ ਉਹ ਕੀਤੀ ਗਈ ਹੋਵੇ। ਹੁਣ ਭਗਵਾਨ ਰਾਮ ਨੂੰ ਮੋਦੀ ਹੁਣੀ ਉਂਗਲ ਫੜ ਕੇ ਅਯੋਧਿਆ 'ਚ ਜਿਹੜਾ ਉਹ ਲੈ ਕੇ ਆ ਰਹੇ ਆ। ਹੁਣ ਇਹ ਕਮਾਲ ਦੀ ਜਿਹੜੀ ਉਹ ਗੱਲ ਹੋਈ ਆ। ਇਹ ਹਾਲ ਤਾਂ ਇਦਾਂ ਦੇ ਬਣੇ ਪਏ ਆ ਹਰਜੋਤ ਸਿੰਘ ਜੀ, ਜਿਨ੍ਹਾਂ ਨੇ ਉਹ ਕਵਰੇਜ ਦੇਖੀ ਹੋਊਗੀ ਉਸ ਦਿਨ ਦੀ। ਉੱਥੇ ਰਾਮ ਦਾ ਮੰਦਿਰ ਘੱਟ ਤੇ ਮੋਦੀ ਦਾ ਮੰਦਿਰ ਜਿਹੜਾ ਇਸ ਹਿਸਾਬ ਦੇ ਨਾਲ ਲੱਗ ਰਿਹਾ ਸੀ ਵੀ ਹਰ ਇੱਕ ਪਾਸੇ ਜਿਹੜਾ ਉਹ ਮੋਦੀ ਹੀ ਮੋਦੀ ਨਜ਼ਰ ਆ ਰਿਹਾ ਸੀ। ਕੋਈ ਮਿਨਿਸਟਰ, ਕੋਈ ਜਿਹੜੇ ਵੱਡੇ ਆਏ ਸੀ, ਕਿਸੇ ਦੀ ਕੋਈ ਬਾਈਟ ਨਹੀਂ ਤੁਸੀਂ ਸੁਣੀ ਹੋਣੀ। ਸਿਰਫ ਤੇ ਸਿਰਫ ਮੋਦੀ ਦੀ ਜਿਹੜੀ ਉੱਥੇ ਬਾਈਟ ਜਿਹੜੀ ਉਹ ਦੇਖੀ ਗਈ ਆ। ਉਹਨੇ ਆਪਣੇ ਕੋਈ ਕੈਬਨਿਟ ਮਿਨਿਸਟਰ ਨਹੀਂ ਆਉਣ ਦਿੱਤਾ, ਕੋਈ ਰਾਸ਼ਟਰਪਤੀ ਨਹੀਂ। ਰਾਸ਼ਟਰਪਤੀ ਤੋਂ ਵਿਚਾਰੀ ਨੂੰ ਪੁੱਛਦਾ ਹੀ ਕੁਛ ਨਹੀਂ ਆ, ਪਹਿਲੋਂ ਹੀ ਨਹੀਂ ਜਿਹੜਾ ਕੁਛ ਜਿਹੜਾ ਉਹ ਜਾਣਦੇ। ਜਦੋਂ ਸਦਨ ਦਾ ਵੀ ਉਹਨਾਂ ਨੇ ਉਦਘਾਟਨ ਕਰਨਾ ਸੀ, ਨੀਂਹ ਪੱਥਰ ਵੀ ਰੱਖਣਾ ਸੀ, ਉਹ ਜੋ ਕੁਛ ਵੀ ਕਰਨਾ ਸੀ ਕੌਣ ਕਰ ਰਿਹਾ ਆ? ਸਿਰਫ ਤੇ ਸਿਰਫ ਮੋਦੀ। ਇੱਕ ਜਿਹੜਾ ਉਹਦਾ ਨਵਾਂ ਹਿੰਦੂਤਵ ਇੰਡੀਆ ਜਿਹੜਾ ਆ ਉਸ ਦਾ ਮੇਨ ਹੀਰੋ ਆ ਤੇ ਉਹੀ ਜਿਹੜਾ ਉਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਆ। ਇਹ ਚੀਜ਼ ਦੇਖੋ ਕਿੰਨਾ ਚਿਰ ਹੋਰ ਜਿਹੜੀ ਉਹ ਚੱਲੇਗੀ। ਲੋਕਾਂ ਨੇ ਕਿਤੇ ਤੇ ਆ ਕੇ ਕਿਉਂਕਿ ਮੰਦਿਰ ਵੀ ਬਣਾ ਲੈਣਗੇ, ਸਾਰਾ ਕੁਝ ਕਰ ਲੈਣਗੇ, ਇਵੈਂਚੁਅਲੀ ਲੋਕਾਂ ਨੇ ਪੁੱਛਣਾ ਵੀ ਭਾਈ ਢਿੱਡ 'ਚ ਰੋਟੀ ਕਿੱਥੇ ਜਾ ਰਹੀ ਆ, ਤੇਲ ਦੀ ਕੀਮਤ ਕਿੱਥੇ ਆ। ਫਿਰ ਕਿਤੇ ਚੇਤਾ ਸ਼ਾਇਦ ਜਿਹੜਾ ਆਊਗਾ, ਪਰ ਉਦੋਂ ਤੱਕ ਬਹੁਤ ਜ਼ਿਆਦਾ ਜਿਹੜੀ ਉਹ ਦੇਰ ਉੱਥੇ ਹੋ ਚੁੱਕੀ ਜੀ। ਸੋ ਵਾਸ਼ਿੰਗਟਨ ਪੋਸਟ ਥੋੜਾ ਜਿਹਾ ਹੋ ਰਿਹਾ ਮੈਂ ਪੜ੍ਹ ਕੇ, ਕਿਉਂਕਿ ਬਹੁਤ ਸਾਰੇ ਜਿਹੜੇ ਆਪਣੇ ਸਰੋਤੇ ਆ ਉਹ ਕਈ ਵਾਰੀ ਕੀ ਆ, ਵਾਸ਼ਿੰਗਟਨ ਕੋਈ ਵੀ ਹੁਣ ਅੱਜ ਕੱਲ੍ਹ ਨਿਊਜ਼ਪੇਪਰ ਤੁਸੀਂ ਜਿਹੜੀਆਂ ਮੇਨ ਖਬਰਾਂ ਹੁੰਦੀਆਂ ਨਾ ਉਹ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਪੈਂਦੀ ਆ। ਸੋ ਹੁਣ ਆਪਾਂ ਤਾਂ ਰੇਡੀਓ ਕਰਕੇ ਖਬਰਾਂ ਸਾਰਿਆਂ ਨਾਲ ਸਾਂਝੀਆਂ ਕਰਨੀਆਂ ਹੁੰਦੀਆਂ, ਜਿੰਨੇ ਮੇਜਰ ਨਿਊਜ਼ਪੇਪਰ ਆ ਉਹਨਾਂ ਦੀਆਂ ਸਬਸਕ੍ਰਿਪਸ਼ਨ ਲਈਆਂ। ਸੋ ਵਾਸ਼ਿੰਗਟਨ ਪੋਸਟ ਅੱਗੇ ਜਾ ਕੇ ਲਿਖਦਾ ਵੀ ਉਹ ਜਿਸ ਨੇ ਓਪੀਨੀਅਨ ਆਰਟੀਕਲ ਲਿਖਿਆ ਉਹ ਕਹਿੰਦਾ ਜਦੋਂ ਮੈਂ ਮੁੰਬਈ ਕਹਿੰਦੇ ਆ, ਹੁਣ ਪਹਿਲਾਂ ਬੰਬੇ ਸੀ, ਉਹਦੀਆਂ ਸੜਕਾਂ ਤੇ ਘੁੰਮਦਾ ਸੀ ਰਿਪਬਲਿਕਨ ਡੇ ਵਾਲੇ ਦਿਨ, ਤੇ ਕਹਿੰਦਾ ਵੀ ਮੈਨੂੰ ਇੰਡੀਆ ਦਾ ਝੰਡਾ ਹੀ ਨਹੀਂ ਦਿਸਿਆ। ਕਹਿੰਦਾ ਦ ਇੰਡੀਅਨ ਟ੍ਰਾਈ ਕਲਰ ਵਾਜ਼ ਏ ਰੇਅਰ ਸਾਈਟ। ਉਹ ਤੋਂ ਬਿਨਾਂ ਕਹਿੰਦਾ ਜਿੰਨੇ ਵੀ ਰੈਸਟੋਰੈਂਟ ਆ ਉਹਨਾਂ ਦੇ ਹੋਰ ਜੋ ਸੀ ਸ਼ੋਰ ਦੇ ਉੱਤੇ ਜੋ ਵੀ ਬਿਜ਼ਨੈਸਸ ਆ ਉੱਥੇ ਸਿਰਫ ਸੈਫਰਨ ਫਲੈਗ ਹੀ ਝੁਲਦੇ ਸੀਗੇ। ਕਹਿੰਦਾ ਵੀ ਜੈ ਸ਼੍ਰੀ ਰਾਮ ਦੇ ਨਾਰੇ ਜਿਹੜੇ ਆ ਚੱਲਦੇ ਸੀਗੇ। ਕਹਿੰਦਾ ਭਈ ਛੱਤੀਸਗੜ੍ਹ ਦੇ ਵਿੱਚ ਇੱਕ ਐਕਸ ਦੇ ਉੱਤੇ ਜੋ ਟਵਿੱਟਰ ਆ ਫਾਰਮਰਲੀ, ਉਹਦੇ ਤੇ ਵੀਡੀਓ ਘੁੰਮਦੀ ਸੀ ਕਿਸ ਤਰ੍ਹਾਂ ਇੱਕ ਮੁਸਲਮਾਨ ਪ੍ਰੀਸਟ ਦਾ ਮੂੰਹ ਖੂਨ ਦੇ ਨਾਲ ਲੱਥਪੱਥ ਹੋਇਆ ਸੀ, ਉਹ ਘੁੰਮ ਰਿਹਾ ਸੀ। ਇੱਕ ਮੌਬ ਨੇ ਉਹਨੂੰ ਅਟੈਕ ਕਰ ਦਿੱਤਾ, ਕਿਹਾ ਭਈ ਇਫ ਯੂ ਵਾਂਟ ਟੂ ਸਟੇ ਇਨ ਇੰਡੀਆ ਯੂ ਵਿਲ ਹੈਵ ਟੂ ਚੈਂਟ ਗਲੋਰੀ ਟੂ ਲਾਰਡ ਰਾਮਾ। ਉਹ ਜੈ ਸ਼੍ਰੀ ਰਾਮ ਦੇ ਨਾਰੇ ਲਾ, ਨਹੀਂ ਤਾਂ ਤੂੰ ਜਿਹੜਾ ਇੱਥੇ ਰਹਿ ਨਹੀਂ ਸਕਦਾ। ਸੋ ਮੀਰਾ ਰੋਡ ਦੀ ਇੱਕ ਨੇਬਰਹੁੱਡ 'ਚ ਉਹ ਦੱਸਦਾ ਵੀ ਮੁਸਲਿਮ ਪੋਪੂਲੇਸ਼ਨ ਆ, ਉੱਥੇ ਅਟੈਕ ਕਰ ਦਿੱਤਾ ਗਿਆ, ਲੋਕਾਂ ਦੀ ਤੋੜ ਭੰਨ ਕੀਤੀ ਗਈ ਹੈਗੀ ਆ। ਸੋ WhatsApp ਦੇ ਉੱਤੇ ਕਹਿੰਦੇ ਭਈ ਬਹੁਤ ਜ਼ਿਆਦਾ ਜਿਹੜੇ ਹੇਟ ਵਾਲੇ ਮੈਸੇਜ ਜੈ ਸ਼੍ਰੀ ਰਾਮ ਕਹਿ ਕੇ ਇਹ ਜਿਹੜੇ ਸੈਂਡ ਕੀਤੇ ਗਏ। ਸੋ ਅਲਟੀਮੇਟਲੀ ਇੱਕ ਹੋਰ ਉਹ ਲਿਖਦਾ, ਕਹਿੰਦਾ ਵੀ ਮੈਂ ਇਨੋਗਰਲ ਜਿਸ ਦਿਨ ਹੋ ਰਿਹਾ ਸੀ ਮੰਦਿਰ ਦਾ, ਇੱਕ ਆਰਕੀਟੈਕਚਰ ਦਾ ਸਟੂਡੈਂਟ ਉਸ ਨੇ ਆਪਣੇ ਘਰ ਦੇ ਉੱਤੇ ਜੋ ਭਾਰਤ ਦਾ ਟ੍ਰਾਈ ਕਲਰ ਫਲੈਗ ਆ ਉਹ ਲਾ ਦਿੱਤਾ। ਕਹਿੰਦੇ ਵੀ ਜਿਹੜੀ ਨੇਬਰਹੁੱਡ ਐਸੋਸੀਏਸ਼ਨ ਆ ਉਹ ਪਰਿਵਾਰ ਦੇ ਕੋਲ ਆਈ, ਉਹ ਕਹਿੰਦੇ ਵੀ ਝੰਡਾ ਮੂਵ ਕਰ ਲੈ, ਨਹੀਂ ਤਾਂ ਤੈਨੂੰ ਪੁਲਿਸ ਦੇ ਕੋਲ ਐਂਟੀ ਨੈਸ਼ਨਲ ਐਕਟੀਵਿਟੀ ਦੇ ਅੰਦਰ ਜਿਹੜਾ ਮੁਲਕ ਦਾ ਝੰਡਾ ਲਾਉਣਾ ਵੀ ਐਂਟੀ ਨੈਸ਼ਨਲ ਜਿਹੜਾ ਉੱਥੇ ਹੋ ਗਿਆ। ਸੋ ਇਹ ਨਵਾਂ ਇੰਡੀਆ ਜਿਹੜਾ ਇਸ ਟਾਈਮ ਉੱਥੇ ਉਹ ਬਣ ਚੁੱਕਾ ਆ। ਕਹਿੰਦੇ ਉਹਦੇ WhatsApp ਤੇ ਉਹਦੇ ਮੈਸੇਜ ਗਵਾਂਢੀ ਨੇ ਉਹਨੂੰ ਪੋਸਟ ਪਾਇਆ ਵੀ ਜੇ ਤੈਨੂੰ ਸੈਫਰਨ ਜਾਨੀ ਕਿ ਭਗਵੇ ਝੰਡੇ ਤੋਂ ਜੇ ਤੈਨੂੰ ਇੰਨੀ ਨਫ਼ਰਤ ਆ, ਤੂੰ ਪਾਕਿਸਤਾਨ ਕਿਉਂ ਨਹੀਂ ਚਲ ਜਾਂਦਾ? ਇੰਡੀਆ ਦਾ ਝੰਡਾ ਵੀ ਹੁਣ ਉਹਨਾਂ ਦੇ ਲਈ ਕੋਈ ਖਾਸ ਮਾਇਨੇ ਜਿਹੜਾ ਉਹ ਨਹੀਂ ਰੱਖਦਾ। RSS ਉਹੀ ਇੱਕ ਸੰਸਥਾ ਆ ਜਿਨ੍ਹਾਂ ਨੇ 50 ਸਾਲ ਤੋਂ ਵੱਧ ਇੰਡੀਆ ਦਾ ਝੰਡਾ ਵੀ ਜਿਹੜਾ ਉੱਥੇ ਲਹਿਰਾਇਆ ਨਹੀਂ ਹੈਗਾ, ਤੇ ਦੁਨੀਆ ਨੂੰ ਉਹ ਉੱਥੇ ਐਂਟੀ ਨੈਸ਼ਨਲ ਕਰਦੇ ਜਿਹੜੇ ਉਹ ਫਿਰਦੇ ਆ। ਸੋ ਜਿਸ ਦਿਨ ਸੰਵਿਧਾਨ ਨੂੰ ਲਿਖਣ ਵਾਲੇ ਤਾਂ ਬੜੇ ਜਿਹੜੇ ਆ ਉਹ ਖੁਸ਼ੀ ਮਨਾ ਰਹੇ ਆ ਵੀ ਵਧਾਈ ਹੋਵੇ। ਭਾਈ ਸੰਵਿਧਾਨ ਦੀਆਂ ਤਾਂ ਧੱਜੀਆਂ ਜਿਹੜੀਆਂ ਉਹਨਾਂ ਨੇ ਅਡਾਤੀਆਂ, ਚੀਰ ਜਿਹੜਾ ਉੱਥੇ ਉਹਨਾਂ ਨੇ ਉਹ ਕਰ ਦਿੱਤਾ ਆ। ਹੁਣ ਭੱਜਣਾ ਕਿੱਧਰ ਆ, ਜਾਣਾ ਕਿੱਧਰ ਆ? ਅਗਲੇ ਤਾਂ ਤੁਹਾਨੂੰ ਪਹਿਲਾਂ ਹੀ
ਪਾਕਿਸਤਾਨ ਘੱਲਣ ਨੂੰ ਜਿਹੜੇ ਉਹ ਫਿਰਦੇ ਆ, ਜਾਂ ਮੁਲਕ ਤੋਂ ਬਾਹਰ ਜਾਣ ਨੂੰ ਜਿਹੜਾ ਉਹ ਫਿਰਦੇ ਆ, ਵੀ ਤੁਸੀਂ 80% ਮੈਜੋਰਟੀ ਦੇ ਨਾਲ ਜੇ ਤੁਸੀਂ ਨਹੀਂ ਜਾਓਗੇ ਤਾਂ ਫਿਰ ਤੁਹਾਡੇ ਇੱਥੇ ਕੋਈ ਰਹਿਣ ਦਾ ਕੋਈ ਫਾਇਦਾ ਨਹੀਂ। ਜਿੰਨੇ ਵੀ ਇਸ ਟਾਈਮ ਉੱਥੇ ਲੋਕ ਰਹਿ ਰਹੇ ਆ, ਉਹਨਾਂ ਨੇ ਇਸ ਇੱਕ ਸੈਕੂਲਰ, ਸੋ ਕਾਲਡ ਸੈਕੂਲਰ ਡੈਮੋਕ੍ਰੇਸੀ ਦਾ, ਸੋਵਰਨ ਡੈਮੋਕ੍ਰੇਸੀ ਦਾ ਭਗਵਾਕਰਨ ਹੁੰਦੇ ਦੇਖ ਕੇ ਸਾਰੇ ਜਾਣੇ ਚੁੱਪ ਨੇ। ਮੇਨ ਸਟ੍ਰੀਮ ਮੀਡੀਆ ਉਹਨਾਂ ਦਾ ਪਪਟ ਆ, ਉਹ ਪੂਰੀ ਤਰ੍ਹਾਂ ਹਿੰਦੂ ਨੈਸ਼ਨਲਿਸਟ ਇੰਡੀਆ ਨੂੰ ਜਿਹੜਾ ਉਹ ਦੇਖਣਾ ਚਾਹ ਰਹੇ ਆ। ਜਿਹੜੇ ਹਿਸਟੋਰੀਕਲੀ ਉੱਥੇ ਕ੍ਰਾਈਮਸ ਹੋ ਰਹੇ ਆ ਉਸ ਨਾਂ ਦੇ ਅੰਡਰ, ਉਸ ਨੂੰ ਲੈ ਕੇ ਉਹ ਬਿਲਕੁਲ ਚੁੱਪ ਨੇ। ਤੇ ਸੈਲੀਬ੍ਰੇਟਰੀ ਮੇਕ ਓਵਰ ਇਸ ਟਾਈਮ ਇੰਡੀਆ ਦਾ ਜਿਹੜਾ ਆ ਉਹ ਹਿੰਦੂਤਵ ਇੰਡੀਆ ਦੇ ਰੂਪ ਦੇ ਵਿੱਚ ਕੀਤਾ ਜਾ ਰਿਹਾ ਹੈਗਾ ਆ। ਚਾਹੇ ਉਹ ਰਾਮ ਮੰਦਿਰ ਦਾ ਉਦਘਾਟਨ ਹੋਵੇ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਪਤਾ ਨਹੀਂ ਕਿਹੜੇ ਕਿਹੜੇ ਥਾਵਾਂ ਦੇ ਉੱਤੇ ਉਹਨਾਂ ਨੇ ਇਹੀ ਚੀਜ਼ਾਂ ਜਿਹੜੀਆਂ ਉਹ ਕੱਢਣੀਆਂ ਆ। ਗਿਆਨਵਾਪੀ ਦੇ ਬਾਰੇ ਆਲਰੇਡੀ ਆਉਣਾ ਸ਼ੁਰੂ ਹੋ ਗਿਆ ਆ, ਵੀ ਉੱਥੇ ਵੀ ਇਹ ਕਹਿ ਰਹੇ ਆ ਵੀ ਹਾਂ ਜੀ, ਆਰਕੀਓਲੋਜੀ ਸਰਵੇ ਆਫ ਇੰਡੀਆ ਵਾਲੇ ਨੇ ਕਿਹਾ ਵੀ ਹਾਂ ਇੱਥੇ ਲੱਗਦਾ ਵੀ ਪਹਿਲਾਂ ਕੁਝ ਹੋਰ ਸੀਗਾ, ਹੁਣ ਇਸ ਤੋਂ ਬਾਅਦ ਤਾਜ ਮਹਿਲ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਦਰਬਾਰ ਸਾਹਿਬ ਵੱਲ ਨੂੰ ਵੀ ਇੱਦਾਂ ਹੀ ਇਹਨਾਂ ਨੇ ਮੂੰਹ ਜਿਹੜਾ ਉਹ ਕਰਨਾ ਆ। ਸੋ ਭਾਈ, ਜਿੰਨੀਆਂ ਵੀ ਮਾਈਨੋਰਟੀਜ਼ ਆ, ਜਿੰਨੇ ਵੀ ਲੋਕ ਆ, ਉਹਨਾਂ ਨੂੰ ਹੁਣ ਕਿਤੇ ਨਾ ਕਿਤੇ ਫੈਸਲਾ ਲੈਣਾ ਹੀ ਪੈਣਾ, ਰੈਡੀ ਹੋਣਾ ਹੀ ਪੈਣਾ ਵੀ ਉੱਥੇ ਬਣਨ ਕੀ ਜਾ ਰਿਹਾ ਹੈ। ਸੋ ਐਂਡ ਦੇ ਵਿੱਚ ਜਾ ਕੇ ਉਹ ਕਹਿੰਦਾ ਵੀ ਜਿਹੜਾ ਹੇਟ ਕ੍ਰਾਈਮ ਆ ਸੋਸ਼ਲ ਮੀਡੀਆ ਦੇ ਉੱਤੇ, ਰਾਮ ਮੰਦਿਰ ਦੇ ਇਨੋਗਰਲ ਤੋਂ ਬਾਅਦ ਜਿਹੜੇ ਮਿਲੀਟੈਂਟ ਸੁਪਰਮਿਸਟ ਹੈਗੇ ਆ, ਉਹ ਪੂਰਾ ਜੋ ਆ ਟੇਕ ਓਵਰ ਕਰ ਰਹੇ ਆ। ਕਹਿੰਦੇ ਵੀ the vision of Hindu nationalism, the roadmap to Hindu supremacy was fully unveiled। ਤੇ ਡੈਮੋਕ੍ਰੇਸੀ, ਵਾਸ਼ਿੰਗਟਨ ਪੋਸਟ ਨੇ ਇਹ ਜਿਹੜਾ ਆਰਟੀਕਲ ਆ ਲਿਖਿਆ ਵੀ Opinion article। opinion article ਇਹ ਲਿਖਿਆ ਵੀ democracy dies in the